व्यूअर्स फिर दोबारा स्वागत है प्रोग्राम सच सच विच जी डॉक्टर साहब। हुण असीं अपने प्रोग्राम नूं अगे तोरदे हां साडे दर्शकां ਵੱਲੋਂ ਆਏ ईमेल्स नाल। ਅੱਜ 4 ਦਸੰਬਰ 2013 19 मगर नानकशाही संमत 545 ਦਾ ਦਿਨ ਹੈ ਤੇ ਸਾਡੀ ਪਹਿਲੀ ਈਮੇਲ ਆਈ ਹੈ ਲਾਸ ਵੇਗਸ ਨੇਵਾਡਾ ਤੋਂ ਵੀਰ ਹਰਪ੍ਰੀਤ ਸਿੰਘ ਜੀ ਦੀ। ਇਹ ਲਿਖਦੇ ਹਨ, ਸਤਿਕਾਰਯੋਗ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਮੇਰੇ ਸਵਾਲ ਦਾ ਜਵਾਬ ਤੁਹਾਡੇ 3 ਦਸੰਬਰ ਦੇ ਪ੍ਰੋਗਰਾਮ ਤੋਂ ਮਿਲ ਗਿਆ, ਜਿਸ ਵਿੱਚ ਤੁਸੀਂ ਉਹਨਾਂ ਲੇਖਾਂ ਦਾ ਜ਼ਿਕਰ ਕੀਤਾ ਜਿਹੜੇ ਕਿ ਸਿੱਖੀ ਵਿਸ਼ਵਾਸ ਤੋਂ ਸਖਣੇ ਹਨ। ਸਾਡੀ ਦੁਸ਼ਮਣ ਨਾਲ ਜੰਗ ਚੱਲ ਰਹੀ ਹੈ, ਇਸ ਲਈ ਸਾਨੂੰ ਦੁਸ਼ਮਣ ਨੂੰ ਚੰਗੀ ਤਰ੍ਹਾਂ ਸਮਝਣ ਦੀ ਲੋੜ ਹੈ। ਉਹ ਸਿੱਖਾਂ ਨੂੰ ਭੰਬਲ ਭੂਸੇ ਵਿੱਚ ਪਾਉਣ ਵਿੱਚ ਕਾਫੀ ਹੱਦ ਤੱਕ ਸਫਲ ਹੋ ਰਹੇ ਹਨ। ਇਹੀ ਕਾਰਨ ਹੈ ਕਿ ਸਾਡਾ ਜਾਨੀ ਨੁਕਸਾਨ ਬਹੁਤ ਜ਼ਿਆਦਾ ਹੋਇਆ ਹੈ। ਦੁਸ਼ਮਣ ਨੇ ਸਾਡੇ ਪ੍ਰਚਾਰਕਾਂ, ਸਿੱਖ ਵਿਦਵਾਨਾਂ ਨੂੰ ਭ੍ਰਿਸ਼ਟ ਕਰ ਦਿੱਤਾ ਹੈ ਅਤੇ ਬਹੁਤ ਸਾਰੇ ਝੂਠੇ ਸਿੱਖ ਵਿਰੋਧੀ ਵੈਬਸਾਈਟ, ਫਾਊਂਡੇਸ਼ਨਸ ਅਤੇ ਸੰਸਥਾਵਾਂ ਬਣਾ ਕੇ ਅੱਗੋਂ ਹੋਰ ਭੰਬਲ ਭੂਸੇ ਪੈਦਾ ਕਰ ਰਹੇ ਹਨ। ਮੈਨੂੰ ਪੜ੍ਹਨ ਦਾ ਸ਼ੌਂਕ ਹੈ। ਜਦੋਂ ਮੈਂ ਕਿਸੇ ਲਿਖਾਰੀ ਨੂੰ ਪੜ੍ਹਦਾ ਹਾਂ ਤਾਂ ਉਸ ਵੱਲੋਂ ਦਿੱਤਾ ਸੁਨੇਹਾ ਮੈਨੂੰ ਹੋਰ ਵੀ ਭੰਬਲ ਭੂਸੇ ਵਿੱਚ ਪਾਉਂਦਾ ਹੈ, ਕਿਉਂਕਿ ਉਤੂ ਤਾਂ ਉਹ ਠੀਕ ਲੱਗਦਾ ਹੈ, ਪਰ ਇਹ ਸਮਝਣਾ ਔਖਾ ਹੁੰਦਾ ਹੈ ਕਿ ਇਹ ਖਾਲਿਸਤਾਨ ਪੱਖੀ ਹੈ ਜਾਂ ਖਾਲਿਸਤਾਨੀ ਵਿਰੋਧੀ। ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਨੇ ਇੱਕ ਵਾਰੀ ਕਿਹਾ ਸੀ ਕਿ ਸ਼ਾਇਦ ਸੰਤ ਭਿੰਡਰਾਂਵਾਲੇ ਸਹਿਜੇ ਰਚਿਓ ਖਾਲਸਾ ਪੁਸਤਕ ਨੂੰ ਨਾ ਸਮਝਣ, ਪਰ ਉਹਨਾਂ ਦੀ ਮਾਨਸਿਕ ਅਵਸਥਾ ਪੁਸਤਕ ਵਿੱਚ ਦਿੱਤੀ ਜਾਣਕਾਰੀ ਨਾਲੋਂ ਕਿਤੇ ਜ਼ਿਆਦਾ ਉੱਚੀ ਹੈ। ਮੈਨੂੰ ਪਤਾ ਹੈ ਕਿ ਮੇਰੇ ਖਿਆਲਾਂ ਵਿੱਚ ਖਿੰਡਰਾ ਹੈ, ਹਾਲਾਂਕਿ ਮੇਰੀ ਐਸਾ ਕੁਝ ਕਰਨ ਦੀ ਕਾਮਨਾ ਹੈ ਜਿਸ ਨਾਲ ਮੈਂ ਸਥਿਤੀਆਂ ਨੂੰ ਪ੍ਰਭਾਵਿਤ ਕਰ ਸਕਾਂ। ਮੇਰੀ ਬੱਚੀ ਨੇ ਮੈਨੂੰ ਪੁੱਛਿਆ ਕਿ ਜੇ ਉਹ ਸਿੱਖੀ ਦੀ ਪ੍ਰਚਾਰਕ ਬਣਨਾ ਚਾਹੇ ਤਾਂ ਉਸ ਦੀਆਂ ਕੀ ਲੋੜਾਂ ਹਨ ਅਤੇ ਉਹਨੂੰ ਕਿੱਥੇ ਪੜ੍ਹਾਈ ਕਰਨ ਦੀ ਲੋੜ ਹੈ। ਮੇਰੇ ਕੋਲ ਇਸ ਦਾ ਸਪਸ਼ਟ ਜਵਾਬ ਨਹੀਂ ਹੈ, ਹਾਲਾਂਕਿ ਇਹ ਮੁੱਦਾ ਸੱਚੋ ਸੱਚ ਵਿੱਚ ਇੱਕ ਤੋਂ ਜ਼ਿਆਦਾ ਵਾਰ ਵਿਚਾਰਿਆ ਜਾ ਚੁੱਕਾ ਹੈ। ਡਾਕਟਰ ਸਾਹਿਬ, ਇਸ ਲਹਿਰ ਨੂੰ ਤੁਹਾਡੀ ਅਗਵਾਈ ਦੀ ਲੋੜ ਹੈ, ਜਿਵੇਂ ਕਿ ਤੁਸੀਂ ਪਿਛਲੇ 25 ਵਰ੍ਹਿਆਂ ਤੋਂ ਦੇ ਰਹੇ ਹੋ। ਮੈਂ ਤੁਹਾਡੀ ਬਹੁਤ ਇੱਜ਼ਤ ਕਰਦਾ ਹਾਂ ਅਤੇ ਤੁਹਾਡੀ ਹਰ ਗਤੀਵਿਧੀ ਦਾ ਪ੍ਰਸ਼ੰਸਕ ਹਾਂ। ਮੈਂ ਤੁਹਾਨੂੰ ਕੁਝ ਈ-ਬੁੱਕਸ ਭੇਜ ਰਿਹਾ ਹਾਂ। ਰੱਬ ਤੁਹਾਨੂੰ ਤੰਦਰੁਸਤੀ ਬਖਸ਼ੇ ਅਤੇ ਤੁਸੀਂ ਖਾਲਸਾ ਦੀ ਨੁਮਾਇੰਦਗੀ ਕਰ ਸਕੋ। ਮੈਨੂੰ ਵੀਰ ਸਨੀ ਦੀ ਜਾਣ ਪਛਾਣ ਦਾ ਇਹ ਫਿਕਰਾ ਬੜਾ ਚੰਗਾ ਲੱਗਾ। ਮੈਂ ਖਾਲਿਸਤਾਨ ਤੋਂ ਹਾਂ ਅਤੇ ਤੁਸੀਂ ਕਿੱਥੋਂ? ਜੀ ਡਾਕਟਰ ਸਾਹਿਬ। ਸਭ ਤੋਂ ਪਹਿਲਾਂ ਤਾਂ ਵੀਰ ਹਰਪ੍ਰੀਤ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ। ਮੈਂ ਉਹਨਾਂ ਤੋਂ ਮਾਫੀ ਵੀ ਚਾਹੁੰਦਾ ਕਿ ਉਹਨਾਂ ਦੀ ਇੱਕ ਈਮੇਲ ਕੁਝ ਦਿਨ ਪਹਿਲਾਂ ਆਈ ਸੀ, ਮੈਂ ਉਸ ਨੂੰ ਰਿਸਪੌਂਡ ਨਹੀਂ ਕਰ ਸਕਿਆ ਕਿਉਂਕਿ ਮੈਂ ਨਿੱਜੀ ਤੌਰ 'ਤੇ ਉਹਨਾਂ ਨਾਲ ਗੱਲਬਾਤ ਕਰਨਾ ਚਾਹੁੰਦਾ ਸੀ। ਉਹਨਾਂ ਦੀ ਵੀ ਚਾਹਨਾ ਸੀ ਕਿ ਉਹਨੂੰ ਪਰਸਨਲ ਰੱਖਿਆ ਜਾਏ। ਜੀ ਜੀ। ਤੇ ਫਿਰ ਜਦੋਂ ਅਸੀਂ ਕੱਲ੍ਹ ਦੇ ਪ੍ਰੋਗਰਾਮ 'ਚ ਆਸਟ੍ਰੇਲੀਆ ਤੋਂ ਆਈ ਈਮੇਲ ਦੇ ਜਵਾਬ 'ਚ ਖੱਬੇ ਪੱਖੀ ਵਿਦਵਾਨਾਂ ਦੀ ਮਾਨਸਿਕਤਾ ਦੀ ਗੱਲ ਕੀਤੀ, ਉਹਨਾਂ ਦੇ ਥਿੜਕਵੇਂ ਵਿਸ਼ਵਾਸ ਦੀ ਗੱਲ ਕੀਤੀ ਜੀ, ਤੇ ਉਸ ਤੋਂ ਫੌਰਨ ਬਾਅਦ ਉਹਨਾਂ ਨੇ ਜਿਹੜਾ ਈਮੇਲ ਸ਼ੂਟ ਕੀਤੀ, ਜਿਹੜੀ ਅੱਜ ਹੀ ਮੈਂ ਸਵੇਰੇ ਦੇਖੀ ਜੀ ਜੀ। ਔਰ ਮੈਂ ਪਿਛਲਾ ਮਨ ਦੇ ਵਿੱਚ ਗੁਨਾਹ ਦੀ ਭਾਵਨਾ ਸੀ ਕਿ ਉਹਨਾਂ ਨੂੰ ਮੈਂ ਰਿਸਪੌਂਡ ਨਹੀਂ ਕੀਤਾ, ਸੋ ਮੈਂ ਇਸ ਈਮੇਲ ਨੂੰ ਅੱਜ ਪਹਿਲੀਆਂ ਈਮੇਲ ਸ਼ਾਮਲ ਕੀਤੇ ਜੀ। ਔਰ ਵੀਰ ਹਰਪ੍ਰੀਤ ਸਿੰਘ ਉਹਨਾਂ ਦੇ ਪ੍ਰਤੀ ਮੇਰੇ ਮਨ ਦੇ ਵਿੱਚ ਬਹੁਤ ਰਿਗਾਰਡ ਹੈ। ਪਿੱਛੇ ਜਦੋਂ ਮਨਮੋਹਨ ਸਿੰਘ ਪ੍ਰੈਜ਼ੀਡੈਂਟ ਓਬਾਮਾ ਨੂੰ ਮਿਲਣ ਆਏ ਤੇ ਵਾਈਟ ਹਾਊਸ ਦੇ ਬਾਹਰ ਅਸੀਂ ਪ੍ਰੋਟੈਸਟ ਕੀਤਾ ਸਾਰੀਆਂ ਸਿੱਖ ਸੰਗਤਾਂ ਨੇ ਜੀ। ਸੋ ਇਹ ਇਹਨਾਂ ਦੀ ਨਾਲ ਬੱਚੀ ਵੀ ਸੀ ਜਿਹਦਾ ਉਹਨਾਂ ਨੇ ਜ਼ਿਕਰ ਕੀਤਾ ਹੈ ਵੀ ਉਸ ਦੀ ਸਿੱਖੀ ਪ੍ਰਚਾਰ ਦੇ ਲਈ ਰੁਚੀ ਹੈ, ਉਹ ਚਾਹੁੰਦੀ ਹੈ ਵੀ ਉਹ ਕੀ ਕਰੇ ਜੀ ਜੀ। ਤੇ ਉਹ ਆ ਕੇ ਮਿਲੇ ਤੇ ਮੈਂ ਕਹਿਣ ਲੱਗਿਆ ਜੀ ਅਸੀਂ ਲਾਸ ਵੈਗਸ ਨੇਵਾਡਾ ਤੋਂ ਆਏ ਹਾਂ। ਤੇ ਮੈਂ ਸਮਝਿਆ ਵੀ ਸ਼ਾਇਦ, ਮੈਂ ਕਿਹਾ ਜੀ ਤੁਸੀਂ ਇੱਥੇ ਆਏ ਹੋਏ ਸੀ ਵਾਸ਼ਿੰਗਟਨ, ਤੁਹਾਨੂੰ ਪ੍ਰੋਟੈਸਟ ਦਾ ਪਤਾ ਲੱਗਿਆ? ਕਹਿੰਦੇ ਨਹੀਂ, ਅਸੀਂ ਸੱਚੋ ਸੱਚ ਪ੍ਰੋਗਰਾਮ 'ਚ ਸੁਣਿਆ ਪ੍ਰੋਟੈਸਟ ਹੈ ਔਰ ਅਸੀਂ ਸਿਰਫ ਪ੍ਰੋਟੈਸਟ ਦੇ ਵਿੱਚ ਸ਼ਾਮਲ ਹੋਣ ਲਈ ਆਏ ਜੀ। ਹਾਲਾਂਕਿ ਇਹਨਾਂ 20-25 ਸਾਲਾਂ ਦੇ ਵਿੱਚ ਹਜ਼ਾਰਾਂ ਜਿਹੜੇ ਸਾਡੇ ਪ੍ਰਸ਼ੰਸਕ ਪਿਆਰੇ ਵੀਰ ਭੈਣਾਂ ਮਿਲਦੇ ਨੇ, ਉਹਨਾਂ ਦੇ ਜਜ਼ਬੇ ਜਾਂ ਉਹਨਾਂ ਦੀ ਭਾਵਨਾ ਹੁੰਦੀ ਹੈ ਜੀ, ਪਰ ਇਹ ਗੱਲ ਮੇਰੇ ਮਨ ਦੇ ਉੱਤੇ ਬੜੀ ਡੂੰਘੀ ਉਕਰੀ ਹੋਈ ਹੈ। ਔਰ ਇਹ ਜਿਹੜੇ ਇਸ ਕਿਸਮ ਦੇ ਸਾਡੇ ਵੀਰ ਭੈਣਾਂ ਨੇ, ਔਰ ਮੈਂ ਸਮਝਦਾ ਹਾਂ ਵੀ ਬੇਸ਼ੱਕ ਜਦੋਂ ਅਸੀਂ ਵਾਸ਼ਿੰਗਟਨ ਜਾਈਏ ਤੇ ਕਿੰਨੇ ਮੋਨੂਮੈਂਟ ਨੇ, ਕੋਈ ਵਿਤਨਾਮ ਵਾਲ 'ਤੇ ਨਾਂ ਲਿਖੇ ਨੇ, ਕੋਈ ਕੋਰੀਅਨ ਦਾ ਹੈ, ਕੋਈ ਲਿੰਕਨ, ਕੋਈ ਵਾਸ਼ਿੰਗਟਨ ਜੀ, ਪਰ ਮੈਨੂੰ ਸਭ ਤੋਂ ਜ਼ਿਆਦਾ ਜਿਹੜਾ ਉਸ ਅਨਨੋਨ ਸ਼ੋਲਜਰ ਦੀ ਗ੍ਰੇਵ ਹੈ ਉਹ ਮੈਨੂੰ ਸਭ ਤੋਂ ਜ਼ਿਆਦਾ ਚੰਗਾ ਲੱਗਦਾ, ਜਿਹਦਾ ਨਾਂ ਨਹੀਂ ਜੀ। ਔਰ ਜਦੋਂ ਵੀ ਹੁਣ ਵੈਟਰਨ ਡੇ ਹੁੰਦਾ ਉਸ ਦੇ ਉੱਤੇ ਪ੍ਰੈਜ਼ੀਡੈਂਟ ਜਿਹੜਾ ਹੈ ਉਹ ਰੀਤ ਰੱਖਦਾ ਜਾਂ ਫੁੱਲ ਮਾਲਾ ਚਾੜ੍ਹਦਾ ਕਿ ਉਹ ਅਨਨੋਨ, ਉਹਦਾ ਕੋਈ ਨਾਂ ਨਹੀਂ ਹੈ ਜੀ, ਪਰ ਉਹ ਦੇਸ਼ ਦੇ ਲਈ, ਵਤਨ ਦੇ ਲਈ ਕੁਰਬਾਨ ਹੋਇਆ। ਸੋ ਇਸੇ ਤਰ੍ਹਾਂ ਸਾਡੇ ਸੰਘਰਸ਼ ਦੇ ਉਹ ਯੋਧੇ ਨੇ, ਕੁਛ ਨੇ ਜਿਨ੍ਹਾਂ ਨੂੰ ਪੰਥ ਨੇ ਰੈਕਗਨਾਈਜ਼ ਕੀਤਾ, ਕੁਛ ਨੇ ਜਿਨ੍ਹਾਂ ਦੇ ਨਾਂ ਵੀ ਨਹੀਂ ਨੇ ਜੀ, ਲੇਕਿਨ ਉਹਨਾਂ ਦੀ ਪੰਥ ਪ੍ਰਤੀ ਦੇਣ, ਪੰਥ ਪ੍ਰਤੀ ਉਹਨਾਂ ਦਾ ਆਪਾ ਕੁਰਬਾਨ ਕਰਨ ਦੀ ਭਾਵਨਾ, ਉਹ ਸਾਡਾ ਰੀਅਲ ਐਸੈਟ ਹੈ।
ਜੀ ਔਰ ਮੈਂ ਸਮਝਦਾ ਹਾਂ ਵੀ ਇਸ ਕਿਸਮ ਦੇ ਵੀਰ ਜਿਹੜੇ ਬਿਲਕੁਲ ਨਿਸ਼ਕਾਮ ਭਾਵਨਾ ਨਾਲ ਬਿਨਾਂ ਆਪਾ ਜਤਾਇਆ ਪੰਥ ਨੂੰ ਪਿਆਰ ਕਰਦੇ ਨੇ, ਕੌਮ ਦੀ ਹੋਣੀ ਖਾਲਿਸਤਾਨ ਦੀ ਕਾਇਮੀ ਦੇ ਲਈ ਉਹਨਾਂ ਦੇ ਵਿੱਚ ਇੱਕ ਦ੍ਰਿੜਤਾ ਹੈ, ਇੱਕ ਸਦਕ ਹੈ। ਸਲੂਟ ਟੂ them। ਔਰ ਇਹਨਾਂ ਦੇ ਲਈ ਹੀ ਇਹੀ ਸਾਡਾ ਰੀਅਲ ਐਸੈਟ ਨੇ। ਉਹਨਾਂ ਨੇ ਦੋ ਤਿੰਨ ਨੁਕਤੇ, ਇੱਕ ਤਾਂ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਜਿਹੜੇ ਕਨਫਿਊਜ਼ਨ ਪੈਦਾ ਕਰਨ ਵਾਲੇ ਸਕਾਲਰ ਨੇ, ਜਿਹਦੇ ਲਈ ਕਨਫਿਊਜ਼ਨ ਦਾ ਭੰਬਲ ਭੂਸੇ ਤੋਂ ਵਧੀਆ ਹੋਰ ਕੋਈ ਪੰਜਾਬੀ ਸ਼ਬਦ ਨਹੀਂ ਜੀ, ਕਿ ਉਹ ਗੱਲਾਂ ਇਸ ਕਿਸਮ ਦੀਆਂ ਕਰਨਗੇ ਕਿ ਤੁਹਾਨੂੰ ਇਹ ਨਹੀਂ ਲੱਗਦਾ ਕਿ ਵੀ ਇਹ ਅਗੇਂਸਟ ਨੇ, ਪਰ ਜਦੋਂ ਤੱਕ ਤੁਸੀਂ ਉਹਨਾਂ ਦੀ ਕਿਤਾਬ ਜਾਂ ਉਹਨਾਂ ਦੀ ਲਿਖਤ ਮੁਕਾਉਂਦੇ ਹੋ ਤੇ ਤੁਸੀਂ ਹੋਰ ਕਨਫਿਊਜ਼ਡ ਹੁੰਦੇ ਹੋ ਵੀ ਗੱਲ ਹੈ ਕੀ, ਗੱਲ ਕਹੀ ਕੀ ਹੈ ਜੀ। ਔਰ ਜਿਉਂ-ਜਿਉਂ ਕਿਉਂਕਿ ਉਹ ਆਪ ਕਨਫਿਊਜ਼ਡ ਹੁੰਦੇ ਨੇ। ਔਰ ਉਹਦੇ 'ਚ ਉਹਨਾਂ ਨੇ ਬੜਾ ਚੰਗਾ ਕੋਟ ਕੀਤਾ ਹੈ ਸਰ ਹਰਿੰਦਰ ਸਿੰਘ ਮਹਿਬੂਬ ਨੂੰ, ਜੀ, ਜਿਨ੍ਹਾਂ ਨੂੰ ਮਹਿਬੂਬ ਸਾਹਿਬ ਦੀ ਸਹਿਜੇ ਰਚਿਓ ਖਾਲਸਾ ਪੜ੍ਹਨ ਦਾ ਮੌਕਾ ਮਿਲਿਆ ਹੋਏ। ਸਹਿਜੇ ਰਚਿਓ ਖਾਲਸਾ ਪੜ੍ਹਨਾ ਵੀ ਇਵੇਂ ਹੀ ਹੈ ਜਿਵੇਂ ਤੁਸੀਂ ਰਿਗਵੇਦ ਪੜ੍ਹ ਰਹੇ ਹੋ, ਕਿਉਂਕਿ ਰਿਗਵੇਦ ਕਿੰਨਿਆਂ ਕੁ ਨੇ ਪੜ੍ਹਿਆ ਤੇ ਕਿੰਨਿਆਂ ਕੁ ਨੂੰ ਪਤਾ। ਤੁਹਾਨੂੰ ਇਹ ਪਤਾ ਵੀ ਗੱਲ ਬਹੁਤ ਵਧੀਆ ਲਿਖੀ ਹੈ, ਪਰ ਸ਼ੁਰੂ ਤੋਂ ਅਖੀਰ ਤੱਕ ਪਹੁੰਚਣਾ, ਕਿਉਂਕਿ ਜਿਉਂ-ਜਿਉਂ ਮਹਿਬੂਬ ਸਾਹਿਬ ਫਿਲਾਸਫੀ ਦੇ ਵਿੱਚ ਡੂੰਘਦੇ ਜਾਂਦੇ ਨੇ ਤੇ ਫਿਰ ਉਹ ਉਸ ਮਿਸਟਿਕ ਦੁਨੀਆ ਦੀ ਗੱਲ ਵੀ ਕਰਦੇ ਨੇ, ਫਿਲਾਸਫੀ ਦੀ ਦੁਨੀਆ ਦੀ ਕਰਦੇ ਨੇ, ਸਤਹੀ ਤੌਰ ਤੇ ਵੀ ਗੱਲ ਕਰਦੇ ਨੇ, ਬ੍ਰਾਹਮਣਵਾਦ ਨੂੰ ਵੀ ਜਿਹੜਾ ਉਹ ਐਕਸਪੋਜ਼ ਕਰਦੇ ਨੇ। ਔਰ ਉਹਦੇ ਲਈ ਬਹੁਤ ਜ਼ਿਆਦਾ ਧੰਮਲ, ਸਬਰ ਔਰ ਸਪੀਡ ਤੇ ਕੰਟਰੋਲ ਔਰ ਬਾਰ-ਬਾਰ ਪੜ੍ਹਨ ਤੋਂ ਬਾਅਦ ਤੁਸੀਂ ਉਸ ਨੂੰ ਸਮਝ ਸਕਦੇ ਹੋ। ਔਰ ਮੈਂ ਤਾਂ ਸ਼ਾਇਦ ਮੈਨੂੰ ਇਹ ਨਹੀਂ ਸੀ ਪਤਾ ਜਿਹੜਾ ਉਹਨਾਂ ਨੇ ਸੰਤ ਜਿਹੜਾ ਮਹਿਬੂਬ ਸਾਹਿਬ ਨੂੰ ਕੋਟ ਕੀਤਾ ਹੈ, ਮਹਿਬੂਬ ਸਾਹਿਬ ਨੇ ਕੋਟ ਕੀਤਾ ਹੈ ਜੀ ਪਿੰਡਾਂ ਵਾਲਿਆਂ ਬਾਰੇ, ਕਿ ਭਾਵੇਂ ਉਹਨਾਂ ਨੇ ਨਾ ਪੜ੍ਹੀ ਹੋਏ ਜਾਂ ਉਹ ਉਸ ਲੈਵਲ ਤੱਕ ਨਾ ਜਾਣ, ਪਰ ਉਹ ਬਹੁਤ ਉੱਚੇ ਨੇ। ਹੁਣ ਇਹ ਗੱਲ ਫੇਥ ਦੇ ਉੱਤੇ ਆਉਂਦੀ ਹੈ। ਜਦੋਂ ਅਸੀਂ ਵਿਸ਼ਵਾਸ ਨੂੰ ਇੱਕ ਪਾਵਰਫੁਲ ਵੈਪਨ ਜਾਂ ਸਿੱਖ ਦਾ ਆਧਾਰ ਹੀ, ਔਰ ਇੱਕੋ ਓਂਕਾਰ ਤੋਂ ਸਾਡੀ ਗੱਲ ਸ਼ੁਰੂ ਹੁੰਦੀ ਹੈ, ਸਾਡਾ ਜੀਵਨ ਹੀ ਫੇਥ ਦੇ ਉੱਤੇ ਖੜਾ ਹੈ। ਜੇ ਫੇਥ ਨਹੀਂ ਹੈ ਤਾਂ ਕੁਝ ਵੀ ਨਹੀਂ ਹੈ। ਗੱਲ ਤਾਂ ਉੱਥੋਂ ਹੀ ਸ਼ੁਰੂ ਹੁੰਦੀ ਹੈ ਤਾਂ ਉੱਥੇ ਹੀ ਮੁੱਕਦੀ ਹੈ। ਉਸ ਦੇ ਵਿੱਚ ਹੀ ਅਸੀਂ ਉਸ ਚੋਂ ਨਿਕਲਦੇ ਹਾਂ, ਉਹਦੇ 'ਚ ਹੀ ਸਮਾ ਜਾਂਦੇ। ਸੋ ਜ਼ਾਹਰ ਹੈ ਕਿ ਵੀ ਇਹ ਜਿਹੜੇ ਖੱਬੇ ਪੱਖੀਆਂ ਦੀ ਗੱਲ ਹੈ ਇਹ ਹੋਰ ਵੀ ਕਈਆਂ ਨੂੰ ਚੰਗੀ ਲੱਗੀ, ਕਿਉਂਕਿ ਬਹੁਤ ਸਾਰੇ ਜਿਹੜੇ ਨੇ ਉਸ ਕਨਫਿਊਜ਼ਨ ਚੋਂ ਨਿਕਲੇ ਨੇ ਕਿ ਵੀ ਇਹ ਅਲਟੀਮੇਟਲੀ ਕਹਿੰਦੇ ਕੀ ਨੇ ਤੇ ਕਰਦੇ ਕੀ ਨੇ। ਔਰ ਉਹਨਾਂ ਨੇ ਜਿਹੜਾ ਇਹ ਵੀ ਪੁੱਛਿਆ ਕਿ ਵੀਰ ਹਰਪ੍ਰੀਤ ਸਿੰਘ ਜੀ ਨੇ ਕਿ ਬੱਚੀ ਕਿੱਥੋਂ ਵਿੱਦਿਆ ਹਾਸਲ ਕਰੇ ਧਾਰਮਿਕ, ਜੇ ਉਸ ਨੇ ਜੀਵਨ ਨੂੰ ਇਸ ਪਾਸੇ ਲਾਣਾ। ਦੇਖੋ ਮੈਂ ਇਹੀ ਇਸ ਬਾਰੇ ਕਹਾਂਗਾ ਕਿ ਵੀ ਸਭ ਤੋਂ ਪਹਿਲਾਂ ਤਾਂ ਆਪਣੇ ਜਿਸ ਵੀ ਵਿਸ਼ੇ 'ਚ ਉਹਨਾਂ ਦੀ ਮੁਹਾਰਤ ਹੈ, ਦਿਲਚਸਪੀ ਹੈ, ਉਹਦੇ 'ਚੋਂ ਐਕਸਲੈਂਟ ਐਜੂਕੇਸ਼ਨ ਲੈਣ। ਕੋਈ ਸਿੱਖ ਧਰਮ ਦੇ ਵਿੱਚ ਈਸਾਈ ਜਾਂ ਯਹੂਦੀ ਜਾਂ ਦੂਜਿਆਂ ਵਾਂਗ ਕੋਈ ਰਬਾਈ ਜਾਂ ਪ੍ਰੀਸਟ ਦੀ ਕੋਈ ਖਾਸ ਟ੍ਰੇਨਿੰਗ ਨਹੀਂ ਹੈ ਉਸ ਕਿਸਮ ਦੀ। ਬੇਸ਼ੱਕ ਮਿਸ਼ਨਰੀ ਕਾਲਜ ਨੇ ਬਣੇ ਹੋਏ, ਧਾਰਮਿਕ ਵਿਦਿਆਲੇ ਨੇ ਜਾਂ ਦੂਸਰੇ ਨੇ, ਪਰ ਮੈਂ ਨਹੀਂ ਸਮਝਦਾ ਵੀ ਉਹ ਉਸ ਪੱਧਰ ਤੇ ਜਾ ਕੇ ਕੋਈ ਅਮਰੀਕਾ ਦੇ ਜੰਮੇ ਪਲੇ ਬੱਚੇ ਬੱਚੀ ਨੂੰ ਜਿਹੜਾ ਆਲਰੇਡੀ ਇਸ ਪਾਸੇ ਭਾਵੇਂ ਝੁਕਾਅ ਹੋਏ ਕਿ ਉਹ ਉਹਨਾਂ ਦੀ ਇੰਟੈਲੈਕਚੁਅਲ ਜਾਂ ਸਪਿਰਿਚੁਅਲ ਜਾਂ ਮਾਨਸਿਕ ਲੋੜ ਨੂੰ ਪੂਰਾ ਕਰਦੇ ਨੇ। ਸੋ ਮੈਂ ਬੇਟੀ ਨੂੰ ਵੀ ਇਹੀ ਐਡਵਾਈਸ ਕਰਾਂਗਾ ਕਿ ਆਪਣੀ ਐਜੂਕੇਸ਼ਨ ਲਓ, ਪਰ ਨਾਲ ਦੀ ਨਾਲ ਜਦੋਂ ਤੁਸੀਂ ਆਪਣੀ ਪੜ੍ਹਾਈ ਕਰਦੇ ਹੋ ਆਪਣੇ ਧਰਮ ਬਾਰੇ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਹੌਲੀ ਹੌਲੀ ਪੜ੍ਹਨਾ ਸ਼ੁਰੂ ਕਰੋ। ਉਸ ਤੋਂ ਲਓ ਜੋ ਵੱਧ ਤੋਂ ਵੱਧ ਇਤਿਹਾਸਕ ਸਾਡੇ ਸੋਰਸ ਨੇ, ਭਾਈ ਗੁਰਦਾਸ ਜੀ ਤੋਂ ਸ਼ੁਰੂ ਕਰਕੇ ਭਾਈ ਨੰਦ ਲਾਲ ਜੀ, ਉਸ ਤੋਂ ਬਾਅਦ ਦੇ ਸਾਰੇ ਪਹਿਲਾ ਮੂਲ ਗੁਰਬਾਣੀ ਆਧਾਰ, ਫਿਰ ਇਤਿਹਾਸ, ਔਰ ਜੀਵਨ ਨੂੰ ਜੀਓ, ਸਿੱਖ ਦੇ ਤੌਰ ਤੇ ਜਿਉਣਾ ਸ਼ੁਰੂ ਕਰੋ। ਡੇ ਟੂ ਡੇ ਲਾਈਫ 'ਚ ਤੁਹਾਡੇ ਸਿੱਖੀ ਦੀ ਖੁਸ਼ਬੂ ਹੋਏ ਤੇ ਫਿਰ ਜਦੋਂ ਤੁਸੀਂ ਵੈਸਟਰਨ ਤਾਲੀਮ ਦਾ ਵੀ ਬਿਲਕੁਲ ਆਲਾ ਜਿਹੜਾ ਮਿਆਰ ਹੈ ਉਹਨੂੰ ਹਾਸਲ ਕਰਦੇ ਹੋ ਤੇ ਸਿੱਖੀ ਵੈਲਿਊਜ਼ ਨੂੰ ਵੀ ਤੁਸੀਂ ਆਪਣੇ ਜੀਵਨ ਦੇ ਵਿੱਚ ਲਿਆਉਂਦੇ ਹੋ, ਫਿਰ ਸਰਟਨਲੀ ਤੁਸੀਂ ਇਹ ਵੀ ਜ਼ਰੂਰੀ ਨਹੀਂ ਹੈ ਕਿ ਤੁਸੀਂ ਫੁੱਲ ਟਾਈਮ ਤੁਹਾਡੀ ਬ੍ਰੈਡ ਬਟਰ ਤੁਸੀਂ ਧਾਰਮਿਕ ਪ੍ਰਚਾਰਕ ਦੇ ਤੌਰ ਤੇ ਲੈਣੀ ਹੈ ਜਾਂ ਉਸ ਤੇ ਡਿਪੈਂਡ ਕਰਨਾ। ਤੁਸੀਂ ਕਿਸੇ ਵੀ ਕੈਪੈਸਿਟੀ ਦੇ ਵਿੱਚ ਜਿਹੜਾ ਐਜ਼ ਏ ਸਕਾਲਰ, ਜੇ ਤੁਹਾਡੀ ਫਿਲਾਸਫੀ ਵੱਲ ਰੁਚੀ ਹੈ, ਤੁਸੀਂ ਆਪਣੀ ਮਾਸਟਰਸ ਜਾਂ ਅੱਗੋਂ PhD ਜਾਂ ਦੂਸਰੀ ਪੜ੍ਹਾਈ ਧਰਮ ਦੀ ਦੁਨੀਆ 'ਚ, ਰੈਲੀਜਨ 'ਚ, ਫਿਲਾਸਫੀ 'ਚ ਕਰੋ, ਤੁਹਾਨੂੰ ਮੌਕਾ ਦਿੰਦਾ। ਕਿਉਂਕਿ ਅੱਜ ਉਸ ਕਿਸਮ ਦੀ ਧਾਰਮਿਕ ਪ੍ਰਚਾਰ ਵਾਲੀ ਗੱਲ ਨਹੀਂ ਰਹੀ ਜਿਵੇਂ ਕਦੇ ਆਰੀਆ ਸਮਾਜੀ ਇੱਕ ਪਾਸੇ ਮਜਮਾ ਲਾਉਂਦੇ ਸੀ, ਉਹਨਾਂ ਨੂੰ ਚੈਲੰਜ ਕਰਨ ਵਾਲੇ ਸਿੰਘ ਸਭਾ ਵਾਲੇ ਜਾਂਦੇ ਸੀ, ਆਮ ਲੋਕਾਂ ਦੀ ਡਿਬੇਟ ਹੁੰਦੀ ਸੀ। ਅੱਜ ਜਿਹੜਾ ਬਹੁਤ ਸਾਰਾ ਦੁਨੀਆ ਦੇ ਵਿੱਚ ਇਹ ਵਿਚਾਰਾਂ ਦੇ ਟਕਰਾਅ ਦੀ ਲਾਈਨ ਹੈ ਜਾਂ ਵਿਚਾਰਾਂ ਦੀ ਡੋਮੀਨੈਂਸ ਦੀ ਲਾਈਨ ਹੈ, ਇਹ ਥਿੰਕ ਟੈਂਕਸ, ਯੂਨੀਵਰਸਿਟੀਜ਼
ਔਰ ਇਹਨਾਂ ਦੀਆਂ ਜਿਹੜੀਆਂ ਟੌਪ ਇੰਸਟੀਚਿਊਟਸ ਨੇ ਜੀ ਉਹਨਾਂ ਦੇ ਵਿੱਚ ਬੈਠ ਕੇ ਜਿਹੜੇ ਨੇ ਉਹ ਉਸ ਦੀ ਵਿਚਾਰ ਹੁੰਦੀ ਹੈ ਜਾਂ ਆਈਡੀਆਜ਼ ਨੂੰ ਅੱਗੇ ਤੋਰਿਆ ਜਾਂਦਾ ਹੈ। ਸੋ ਮੈਂ ਸਮਝਦਾ ਹਾਂ ਵੀ ਸਾਡੇ ਲਈ ਇਹ ਬੜਾ ਜ਼ਰੂਰੀ ਹੈ ਕਿ ਸਿੱਖ ਧਰਮ ਦੀ ਫਿਲਾਸਫੀ ਡੂੰਘਾਈ ਨੂੰ ਉਸ ਪੱਧਰ ਤੇ ਜਾ ਕੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਜਿਹੜੀ ਹੈ ਅਸੀਂ ਆਪਣੀ ਗੱਲ, ਕਿਉਂਕਿ ਸਿੱਖ ਧਰਮ ਦੇ ਵਿੱਚ ਜਿਵੇਂ ਅਰਨੋਲਡ ਟਾਇਨ ਵੀ ਨੇ ਕਿਹਾ ਕਿ ਵੀ ਬੇਸ਼ੱਕ ਮਨੁੱਖਤਾ ਦੀ ਕੁੱਲ ਮਿਲਾ ਕੇ ਧਰਮ 'ਚ ਦਿਲਚਸਪੀ ਘਟ ਰਹੀ ਹੈ, ਕਾਫੀ ਉਸ ਤੋਂ ਦੂਰ ਜਾ ਰਹੇ ਨੇ, ਪਰ ਜਦੋਂ ਵੀ ਭਵਿੱਖ ਦੇ ਵਿੱਚ ਕੋਈ ਸਾਰਥਕ ਡਿਬੇਟ ਹੋਏਗੀ ਇਸ ਮੁੱਦੇ ਤੇ ਸਿੱਖ ਧਰਮ ਦੇ ਕੋਲ ਉਸ ਡਾਇਲੌਗ 'ਚ ਦੇਣ ਲਈ ਸਾਰਥਕ ਚੀਜ਼ਾਂ ਨੇ, ਸਕ੍ਰਿਪਚਰ ਹੈ ਜਿਵੇਂ ਉਹਨੇ ਗੱਲ ਕੀਤੀ ਹੈ ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ। ਜੀ ਸੋ ਮੈਂ ਸਮਝਦਾ ਵੀ ਮੈਨੂੰ ਖੁਸ਼ੀ ਹੈ ਕਿ ਬੱਚੀ ਇਸ ਤਰ੍ਹਾਂ ਸੋਚਦੀ ਹੈ ਔਰ ਉਹਨਾਂ ਦੇ ਡੈਡੀ ਵੀ ਹਰਪ੍ਰੀਤ ਹੋਰੀ ਵੀ ਇਸ ਗੱਲ ਨੂੰ ਐਨਕਰੇਜ ਕਰਦੇ ਨੇ। ਜੀ ਸੋ ਸਰਟਨਲੀ ਪਹਿਲਾ ਪਾਰਟ ਆਪਣੀ ਐਕੈਡੈਮਿਕ ਐਜੂਕੇਸ਼ਨ ਤੇ ਵੀ ਫੋਕਸ ਰੱਖੋ, ਨਾਲ ਦੀ ਨਾਲ ਇਸ ਨੂੰ ਐਜ਼ ਏ ਸਾਈਡ ਫੇਅਰ ਜਦੋਂ ਤੁਹਾਡੇ ਕੋਲ ਛੁੱਟੀਆਂ ਹੁੰਦੀਆਂ ਨੇ, ਕਦੇ 2 ਮਹੀਨੇ ਫਿਰ ਤੁਸੀਂ ਜਾਓ ਟੁੱਟ ਕੇ ਅਮਰੀਕਾ ਨਾਲੋਂ, ਉੱਥੇ ਜਾ ਕੇ ਇਤਿਹਾਸਕ ਗੁਰਦੁਆਰਿਆਂ 'ਚ ਇਕਾਂਤ 'ਚ ਉਸ ਅਧਿਆਤਮਕ ਅਨੁਭਵ ਨੂੰ ਵੀ ਲਓ, ਉਹਨਾਂ ਹਿਸਟਰੀ ਦੀਆਂ ਪੈੜ ਚਾਲਾਂ ਨੂੰ ਨੱਪੋ। ਜੇ ਤੁਸੀਂ ਗੁਰੂ ਨਾਨਕ ਸਾਹਿਬ ਦੀਆਂ ਉਦਾਸੀਆਂ ਨਾਲ ਰਿਲੇਟਡ ਦੇਖਣਾ ਹੈ, ਆਪਣਾ ਚਾਰਟ ਉਹਦੇ ਮੁਤਾਬਕ ਬਣਾਓ। 10ਵੇਂ ਪਾਤਸ਼ਾਹ ਨਾਲ ਸੰਬੰਧਿਤ ਜਿਹੜੀਆਂ ਥਾਵਾਂ ਨੇ, ਔਰ ਮੈਨੂੰ ਆਪਣੇ ਬਚਪਨ 'ਚ ਜਾਂ ਚੜ੍ਹਦੀ ਜਵਾਨੀ ਵੇਲੇ ਲਿਲ ਹੁੰਦੀ ਸੀ ਕਈ ਵਾਰ, ਜੇ ਹੁਣ ਮਾਛੀਵਾੜੇ ਦੇ ਉਸ ਥਾਂ ਤੇ ਜਾਣਾ ਤੇ ਇੱਕ ਸ਼ਦਾ ਹੋ ਜਾਂਦਾ ਸੀ ਕਿ ਵੀ ਇੱਥੇ ਗੁਰੂ ਕਲਗੀਧਰ ਆਏ, ਉਹਨਾਂ ਦੇ ਪੈਰੀਂ ਛਾਲੇ ਨੇ, ਜਾਮਾ ਉਹਨਾਂ ਦਾ ਲੀਰੋ ਲੀਰ ਹੈ। ਇਵੇਂ ਹੀ ਜਦੋਂ ਮੈਂ ਗੁਰੂ ਨਾਨਕ ਸਾਹਿਬ ਦਾ ਅਨੁਭਵ ਮਹਿਸੂਸ ਕਰਨਾ ਚਾਹੁੰਦਾ ਸੀ, ਮੈਂ ਚੁੱਪ ਚੁਪੀਤੇ ਕਈ ਦਿਨ ਸੁਲਤਾਨਪੁਰ ਲੋਧੀ ਵੇਈਂ ਦੇ ਕੰਢੇ ਤੁਰਦੇ ਕਿਤੇ ਦੇ ਕਿਤੇ ਪਹੁੰਚ ਜਾਣਾ। ਸੋ ਉਹ ਜਿਹੜਾ ਅਨੁਭਵ ਹੁੰਦਾ ਹੈ, ਜਿਹੜਾ ਤੁਸੀਂ ਜਿਹਦੇ ਲਈ ਕੋਈ ਸਕੂਲ ਇੰਸਟੀਟਿਊਸ਼ਨ ਦੀ ਲੋੜ ਨਹੀਂ ਹੈ, ਜੀ ਤੁਸੀਂ ਉਸ ਪਿਆਰ ਨੂੰ ਗੁਰੂ ਦੇ ਅਨੁਭਵ ਕਰੋ। ਫਿਰ ਤੁਸੀਂ ਅਨੰਦਪੁਰ ਦੀ ਜੂਝ ਜਾਓਗੇ, ਤੁਹਾਨੂੰ ਨਸ਼ਾ ਹੋਏਗਾ, ਤਾਂ ਤੁਸੀਂ ਸ਼ਦਾਈਆਂ ਵਾਂਗੂ ਤੁਰੇ ਫਿਰੋਗੇ, ਲੋਕਾਂ ਨੂੰ ਲੱਗੇਗਾ ਕੀ ਹੈ। ਤੁਸੀਂ ਉਹ ਪੈੜ ਚਾਲ ਦੇਖੋਗੇ ਵੀ ਇੱਥੇ ਗੁਰੂ ਕਲਗੀਧਰ ਬੈਠੇ ਹੋਣਗੇ, ਇੱਥੇ ਸਾਹਿਬਜ਼ਾਦਾ ਅਜੀਤ ਸਿੰਘ ਖੇਡੇ ਹੋਣਗੇ, ਇੱਥੇ ਗੁਰੂ ਕਾ ਉਹ ਗਾਰਡਨ ਹੋਏਗਾ, ਬਾਗ ਹੋਏਗਾ ਜਿਹਦੇ ਬਾਰੇ ਭਾਈ ਵੀਰ ਸਿੰਘ ਨੇ ਰਚਨਾਵਾਂ ਲਿਖੀਆਂ ਨੇ, ਉਹ ਸਾਰੇ ਦਾ। ਸੋ ਇਹ ਇੱਕ ਤੁਹਾਡਾ ਨਿੱਜੀ ਅਨੁਭਵ ਹੈ ਜਿਹੜਾ ਤੁਸੀਂ ਇੱਕ ਵਾਰੀ ਜਦੋਂ ਤੁਹਾਨੂੰ ਦਿਲਚਸਪੀ ਹੁੰਦੀ ਹੈ ਤੇ ਫਿਰ ਭਾਈ ਗੁਰਦਾਸ ਜੀ ਦਾ ਇਹ ਫਰਮਾਨ ਹੈ ਕਿ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਖ ਹੈ। ਫਿਰ ਗੁਰੂ ਦਾ ਆਪਣਾ ਬਿਰਧ ਹੈ, ਫਿਰ ਗੁਰੂ ਹੀ ਤੁਹਾਨੂੰ ਇਸ ਪਾਸੇ ਜਿਹੜਾ ਤੁਰਨ ਦੀ ਜਾਚ ਸਿਖਾਉਂਦੇ ਨੇ। ਔਰ ਅਖੀਰ ਦੇ ਵਿੱਚ ਉਹਨਾਂ ਨੇ 2 ਕਿਤਾਬਾਂ ਜਿਹੜੀਆਂ ਉਹਨਾਂ ਨੇ ਈ ਬੁੱਕਸ ਭੇਜੀਆਂ ਨੇ, ਇੱਕ ਖਾਲਿਸਤਾਨ ਦਾ ਓਨਲੀ ਸੋਲੂਸ਼ਨ ਕਰਨਲ ਪ੍ਰਤਾਪ ਸਿੰਘ ਹੋਰਾਂ ਦੀ ਹੈ, ਔਰ ਦੂਸਰੀ ਰਿਡਿਊਸ ਟੂ ਐਸ਼ਿਜ਼ ਜਿਹੜੀ ਇਨਸਾਫ ਜਥੇਬੰਦੀ ਦੀ ਫਾਊਂਡਰ ਬੀਬੀ ਜਸਕਰਨ ਕੌਰ ਨੇ ਔਰ ਬਾਕੀ ਰਾਮ ਨਾਰਾਇਣ ਕੁਮਾਰ ਦੂਜੇ ਹਿਊਮਨ ਰਾਈਟਸ ਐਕਟਿਵਿਸਟ ਨੇ ਲਿਖੀ ਹੈ। ਕਰਨਲ ਪ੍ਰਤਾਪ ਸਿੰਘ ਹੋਰਾਂ ਨਾਲ ਮੇਰੀਆਂ ਵੀ ਕੁਝ ਯਾਦਾਂ ਸਾਂਝੀਆਂ ਨੇ। ਇਹ ਜਦੋਂ 1990 ਦੇ ਸ਼ੁਰੂ 'ਚ ਅਮਰੀਕਾ 'ਚ ਆਏ, ਉਸ ਤੋਂ ਪਹਿਲਾਂ ਉਹਨਾਂ ਨੇ ਖਾਲਸਾ ਰਾਜ ਪਾਰਟੀ ਬਣਾਈ ਸੀ, ਤੇ ਮੈਂ ਇੱਕ ਸਾਡੇ ਖਾਲਿਸਤਾਨੀ ਨੇਤਾ ਨੇ ਵਾਸ਼ਿੰਗਟਨ 'ਚ, ਉਹਨਾਂ ਦਾ ਮੈਂ ਨਾਂ ਨਹੀਂ ਲਵਾਂਗੇ, ਉਹਨਾਂ ਨੇ ਉਹਨਾਂ ਨੂੰ ਕੋ ਚੇਅਰਮੈਨ ਬਣਾਇਆ ਸੀ। ਪਰ ਜਦੋਂ ਅਮਰੀਕਾ 'ਚੋਂ ਆਏ, ਉਹਨਾਂ ਦੀ ਸ਼ਾਇਦ ਡਾਟਰ ਸੀ ਲਾਸ ਏਂਜਲਸ ਐਲਏ, ਤੇ ਮੈਨੂੰ ਉਹ ਲੈਂਕਰਸ਼ਮ ਗੁਰਦੁਆਰਾ ਸਾਹਿਬ ਇੱਕ ਦੀਵਾਨ ਦੇ ਵਿੱਚ ਉਹਨਾਂ ਨੇ ਸੁਣਿਆ, ਬਾਅਦ 'ਚ ਮਿਲੇ 2 ਵਾਰ, ਉਹਨਾਂ ਨੇ ਫੋਨ ਤੇ ਵੀ ਗੱਲ ਕੀਤੀ। ਉਹ ਬਹੁਤ ਨਿਰਾਸ਼ ਸੀ ਉਸ ਨੇਤਾ ਤੋਂ ਜਿਹਦੇ ਰਾਹੀਂ ਖਾਲਸਾ ਰਾਜ ਪਾਰਟੀ ਬਣਾ ਕੇ ਉਹ ਆਏ ਸੀ, ਤੇ ਉਹ ਸਾਨੂੰ ਜੁਆਇਨ ਕਰਨਾ ਚਾਹੁੰਦੇ ਸੀ। ਮੈਨੂੰ ਕਈ ਵਾਰ ਇਸ ਗੱਲ ਦਾ ਰਿਗਰੈਟ ਵੀ ਹੁੰਦਾ, ਪਰ ਮੈਨੂੰ ਇਹ ਲੱਗਾ ਉਹਨਾਂ ਨੇ ਕਿਹਾ ਕਿ ਜੀ ਮੈਂ ਜਿਹੜਾ ਇਹ ਦੂਜੇ ਪਾਸੇ ਤਾਂ ਐਵੇਂ ਹੋਰ ਹੀ, ਮੈਂ ਸ਼ਬਦ ਨਹੀਂ ਵਰਤਣਾ ਚਾਹੁੰਦਾ ਜੋ ਉਹਨਾਂ ਨੇ ਵਰਤਿਆ ਸੀ। ਉਹਨਾਂ ਨੇ ਕਿਹਾ ਜੀ ਮੈਨੂੰ ਤੁਹਾਡੇ 'ਚੋਂ ਉਹ ਲੱਗਦਾ ਹੈ ਕਿ ਤੁਸੀਂ ਜੋ ਕਰ ਰਹੇ ਹੋ ਉਹਦੇ 'ਚ ਮੈਂ ਸਹਿਯੋਗੀ ਹੋ ਸਕਦਾ, ਮੈਂ ਤੁਹਾਨੂੰ ਜੁਆਇਨ ਕਰਨਾ ਚਾਹੁੰਦਾ। ਤੇ ਉਹਨਾਂ ਦਿਨਾਂ 'ਚ ਇੱਕ ਕੰਪੀਟੀਸ਼ਨ ਦੀ ਚੱਲ ਰਹੀ ਸੀ, ਤਾਂ ਮੈਂ ਉਹਨਾਂ ਨੂੰ ਕਿਹਾ ਕਿ ਕਰਨਲ ਸਾਹਿਬ ਤੁਹਾਡਾ ਬਹੁਤ ਧੰਨਵਾਦ, ਤੁਸੀਂ ਮੇਰੇ ਬਾਰੇ ਅੱਛਾ ਓਪੀਨੀਅਨ ਰੱਖਦੇ ਹੋ, ਪਰ ਤੁਸੀਂ ਉਹਨਾਂ ਨਾਲ ਜੁੜੇ, ਉਹਨਾਂ ਦੀ ਉਸ ਹਿੱਸਾ ਬਣੇ, ਤੇ ਜੇ ਹੁਣ ਤੁਸੀਂ ਮੈਨੂੰ ਜੁਆਇਨ ਕਰੋਗੇ ਤੇ ਆਲਰੇਡੀ ਮੈਂ ਕਿਹਾ ਇਹ ਵਿਰੋਧ ਵਾਲੇ ਬਹੁਤ ਨੇ ਮੇਰੇ, ਉਹ ਕਹਿਣਗੇ ਜੀ ਦੇਖੋ ਬੰਦਾ ਪੱਟ ਲਿਆ ਸਾਡਾ, ਦੂਸਰਾ ਕੀਤਾ। ਸੋ ਮੈਂ ਕਿਹਾ ਵੀ ਤੁਹਾਨੂੰ ਕਿਸੇ ਵੀ ਕਿਸਮ ਦੀ ਹੋਰ ਮਦਦ ਦੀ ਲੋੜ ਹੋਏ ਮੈਂ ਹਮੇਸ਼ਾ ਹਾਜ਼ਰ ਹੈ, ਪਰ ਤੁਸੀਂ ਆਪਣੀ ਲਾਇਲਟੀ ਉਧਰ ਹੀ ਰੱਖੋ ਜਿੱਧਰ ਤੁਸੀਂ ਹੈਗੇ ਹੋ। ਉਹਨਾਂ ਨੇ ਇੱਕ RSS ਤੇ ਕੁਝ ਲਿਖ ਰਹੇ ਸੀ, ਉਹਦੇ ਬਾਰੇ ਮੈਨੂੰ ਯਾਦ ਹੈ ਥੋੜਾ, ਮੈਂ ਮਟੀਰੀਅਲ ਵੀ ਉਹਨਾਂ ਨੂੰ ਦਿੱਤਾ ਹੈ। ਸੋ ਇਹ ਕਿਤਾਬ ਬਹੁਤ ਅੱਛੀ ਕਿਤਾਬ ਹੈ, ਖਾਲਿਸਤਾਨ ਦਾ ਓਨਲੀ ਸੋਲੂਸ਼ਨ। ਉਹਦੇ 'ਚ ਉਹਨਾਂ ਨੇ ਬੜੀ ਸਿੰਪਲ ਲੇਮੈਨ ਲੈਂਗੁਏਜ ਦੇ ਵਿੱਚ ਇਹ ਗੱਲ ਨੂੰ ਕਨਕਲੂਡ ਕੀਤਾ ਹੈ। ਔਰ ਬਾਅਦ ਦੇ ਵਿੱਚ ਜਦੋਂ ਅਮਰੀਕਾ ਤੋਂ ਫਿਰ ਉਹ ਡਿਸਅਪੁਆਇੰਟ ਹੋ ਗਏ, ਚਲੇ ਗਏ ਵਾਪਸ, ਉਹਨਾਂ ਦਾ ਇੱਕ ਜਿਹੜਾ ਉਹਨਾਂ ਨੇ ਜਾਂਦਿਆਂ ਤਾਂ ਨਹੀਂ ਫੜਿਆ ਏਅਰਪੋਰਟ ਤੇ, ਬਾਅਦ 'ਚ ਅਰੈਸਟ ਕੀਤਾ, ਉਹਨਾਂ ਦਾ ਕੇਸ ਸੁਪਰੀਮ ਕੋਰਟ ਤੱਕ ਗਿਆ, ਔਰ ਉਹਨਾਂ ਦੇ ਕੇਸ ਵਿੱਚ ਹੀ ਜਜਮੈਂਟ ਹੈ। ਜਦੋਂ ਹੁਣ ਸਾਡੀਆਂ ਜਥੇਬੰਦੀਆਂ ਉੱਥੇ ਕੋਰਟ ਕਰਦੀਆਂ ਕਿ ਭਾਰਤੀ ਸੰਵਿਧਾਨ ਦੇ ਵਿੱਚ ਵੀ ਤੁਸੀਂ ਖਾਲਿਸਤਾਨ ਕਹਿ ਸਕਦੇ ਹੋ,
ਇਹ ਕਰਨਲ ਪ੍ਰਤਾਪ ਸਿੰਘ ਹੋਰਾਂ ਦਾ ਦੂਸਰਾ ਤੋਹਫਾ ਸੀ ਕਿ ਉਹਨਾਂ ਨੇ ਉਸ ਸੰਵਿਧਾਨ ਦੇ ਵਿੱਚ ਵੀ ਲੜ ਕੇ ਕਾਨੂੰਨੀ ਲੜਾਈ ਇਹ ਸਾਬਤ ਕੀਤਾ ਹੈ ਕਿ ਸ਼ਾਂਤਮਈ ਢੰਗ ਨਾਲ ਭਾਰਤ ਦੇ ਨਕਸ਼ੇ ਵਿੱਚ ਰਹਿੰਦਿਆਂ ਖਾਲਿਸਤਾਨ ਦੀ ਗੱਲ ਕਰਨੀ ਇਲੀਗਲ ਨਹੀਂ ਹੈ ਜਾਂ ਗੈਰ ਕਾਨੂੰਨੀ ਨਹੀਂ ਹੈ ਜੀ। ਸੋ ਵੀਰ ਹਰਪ੍ਰੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ, ਇਸ ਦੇ ਨਾਲ ਲੈਂਦੇ ਹਾਂ ਬ੍ਰੇਕ। ਵੀਅਰਸ, ਤੁਸੀਂ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।